अस्सलाम वालेकुम सामीन, ठीक ठाक हो, खुशबाश हो। ईदां नेड़े आ गईयां ते बेली कईयां दे ना आए ते बेली आवन ते ईदां होंदियां न, वरना ईदां उदां कोई नहीं होंदियां। बेली होण खुशियां ना होण, इस जिवें मौसम दा उत्तों काले बदल आ गए, झड़ बन गया। बेली ना आवन ते अंदरों बंदा इह जिहा लगदा ते अल्लाह करे हर एक दा बेली सज्जन दोस्त भरा रिश्तेदार ਜਿਹੜੇ दूर दूर ਰਹਿੰਦੇ ਨੇ, ਪ੍ਰਦੇਸਾਂ 'ਚ ਰਹਿੰਦੇ ਨੇ, ਉਹ ਵੀ ਆਵਣ ਔਰ ਈਦਾਂ ਇਕੱਠੀਆਂ ਗੁਜ਼ਾਰਨੀਆਂ ਚਾਹੀਦੀਆਂ ਨੇ, ਕਿਉਂਕਿ ਈਦਾਂ ਦਾ ਮਕਸਦ ਹੀ ਮਿਲ ਬੈਠਣ ਦਾ ਹੁੰਦਾ ਹੈ। ਮੇਲਾ ਇਕੱਠਿਆਂ ਹੋਣ ਦਾ ਨਾ ਹੀ ਮੇਲਾ ਹੁੰਦਾ ਹੈ। ਖੁਸ਼ੀਆਂ ਦਾ ਮਤਲਬ ਇਹ ਹੁੰਦਾ ਸਾਰੀ ਦੁਨੀਆ, ਸਾਰੇ ਰਿਸ਼ਤੇਦਾਰ, ਬੇਲੀ ਸੱਜਣ, ਵਿਛੜੇ ਰੁੱਸੇ, ਮਤਲਬ ਪਰੇਸ਼ਾਨੀਆਂ ਸਭ ਖਤਮ ਕਰਦੇ ਹੋਏ ਈਦ ਤੇ ਬੰਦਾ ਇਕੱਠਾ ਹੁੰਦਾ ਹੈ। ਤਾਂ ਵੱਡੀ ਈਦ ਹੈ ਮਾਸ਼ਾਅੱਲਾ, ਤੇ ਵੱਡੀ ਈਦ ਤੇ ਤਾਂ ਨਾਲੇ ਬੱਕਰਾ ਕੀਤਾ, ਨਾਲੇ ਇੰਜੋਏ ਕੀਤਾ, ਨਾਲੇ ਖਾਣ ਪੀਣ ਕੀਤਾ, ਤੇ ਨਾਲੇ ਸ਼ਾਮਾਂ ਨੂੰ ਜਾ ਕੇ ਬੇਲੀਆਂ ਨੂੰ ਮਿਲੇ। ਸਮਝ ਗਿਆ ਉਹਨੂੰ ਜਿਹੜੀ ਗੱਲ ਮੈਂ ਕਰਨਾ ਚਾਹ ਰਿਹਾ, ਬੇਲੀਆਂ ਨੂੰ ਮਿਲਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਵੀ ਬੰਦਾ ਉਦੋਂ ਚੇਤਾ ਵੀ ਰੱਖਦਾ ਤੇ ਭੁੱਲ ਵੀ ਜਾਂਦਾ। ਤੇ ਅੱਜ ਮੈਂ ਤੇ ਰਿਆਜ਼ ਇਕੱਠੇ ਸਾਂ, ਮੈਂ ਕਿਹਾ ਚਲੋ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਕਿ ਈਦ ਦਾ ਨੇੜਾ ਹੈ ਤੇ ਅਸੀਂ ਕਿਉਂ ਨਾ ਮੈਂ ਗੱਲਬਾਤ ਵੀ ਤੁਹਾਡੇ ਤੱਕ ਕਰਕੇ ਪਹੁੰਚਾਈਏ। ਤੁਹਾਨੂੰ ਅੱਛਾ ਲੱਗੇਗਾ, ਮੇਰਾ ਦਿਲ ਕਹਿੰਦਾ, ਕਿਉਂਕਿ ਇਹ ਵੀ ਈਦ ਜਿਹੜੀ ਨਾ, ਇਹ ਵੀ ਤੁਹਾਨੂੰ ਅਸੀਂ ਖਾਲੀ ਨਹੀਂ ਭੇਜੀ। ਕਈ ਇੱਦਾਂ ਐਸੀਆਂ ਗੁੱਦੀਆਂ ਜਿਹਦੇ ਅਸੀਂ ਤੁਹਾਡੇ ਤੱਕ ਗਾਣੇ ਨਹੀਂ ਪਹੁੰਚਾ ਸਕੇ। ਇਹ ਗੱਲ ਗਾਣੇ ਦੀ ਅਗਲੇ ਇੰਟਰਵਿਊ 'ਚ ਕਰਾਂਗੇ, ਲੇਕਿਨ ਇਹ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਤੁਹਾਡਾ ਆਪਣਾ ਸ਼ੌਕਤ ਅਲੀ ਰਾਜਾ ਤੁਹਾਨੂੰ ਕੀ ਕਹਿਣਾ ਚਾਹੁੰਦਾ। ਸਿਰਫ ਇੱਕੋ ਗੱਲ, ਜੇ ਕਿਸੇ ਨਾਲ ਤੁਸੀਂ ਲੜੇ ਹੋ ਤੁਹਾਨੂੰ ਮਨਾਉਣਾ ਚਾਹੀਦਾ। ਜੇ ਰੁੱਸੇ ਹੋ ਤੇ ਬੇਲੀ ਤੇ ਬੇਲੀਆਂ 'ਚ ਫਰਕ ਨਹੀਂ ਹੁੰਦਾ ਨਾ, ਤੂੰ ਤੇ ਮੈਂ ਨਹੀਂ ਹੁੰਦੀ। ਜੀ ਜਿੱਥੇ ਹੋਵੇਗਾ ਉੱਥੇ ਕਦੀ ਜ਼ਿੰਦਗੀ ਝਗੜਾ ਨਹੀਂ ਹੋਇਆ, ਤੇ ਬੇਲੀਆਂ ਦੇ ਵਿੱਚ ਜੀ ਕਰਨਾ ਚਾਹੀਦਾ। ਜੇ ਕਿਸੇ ਗਲਤ ਫਹਿਮੀ ਦੀ ਵਜ੍ਹਾ ਤੋਂ ਤੁਹਾਡਾ ਬੇਲੀ ਰੁੱਸ ਗਿਆ, ਤੁਹਾਡਾ ਬੇਲੀ ਲੜ ਪਿਆ ਤੇ ਕੁਝ ਦੇਰ ਤੋਂ ਰੁੱਸਿਆ, ਕੁਝ ਦੇਰ ਤੋਂ ਲੜਿਆ, ਤਾਂ ਉਹਨੂੰ ਮਨਾਉਣ 'ਚ ਕੋਈ ਹਰਜ ਨਹੀਂ। ਬੰਦਾ ਉਹੀ ਜਿੱਤਦਾ ਜਿਹੜਾ ਹਾਰਦਾ ਹੈ। ਤੇ ਅਸੀਂ ਹੁਣ ਤੱਕ ਇਹ ਗੱਲ ਤੁਹਾਨੂੰ ਸੁਣਾਉਂਦੇ ਰਹੇ ਬੇਤਹਾਸ਼ਾ ਕਿ ਬੇਲੀਆਂ ਨੂੰ ਵੱਡਾ ਬਣ ਕੇ ਨਹੀਂ ਵਿਖਾਈਦਾ, ਬੇਲੀਆਂ ਦੇ ਨਾਲ ਕੰਡ ਨਾਲ ਕੰਡ ਜੋੜ ਕੇ ਤੁਰੀਦੀ, ਔਰ ਬੇਲੀਆਂ ਨੂੰ ਪਿਆਰ ਕਰਨਾ ਚਾਹੀਦਾ। ਤੇ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਰੁੱਸ ਕੇ ਬੇਲੀ ਨਹੀਂ ਛੱਡੀਦੇ। ਤੇ ਇਹ ਜਿਹੜਾ ਮੌਕਾ ਈਦ ਹੈ ਨਾ, ਇਹਨੂੰ ਜ਼ਾਇਆ ਨਹੀਂ ਕਰਨਾ, ਕਿਉਂਕਿ ਈਦ ਤੁਹਾਨੂੰ ਉਦੋਂ ਹੀ ਅੱਛੀ ਲੱਗਣੀ ਜਦੋਂ ਬੇਲੀ ਉਂਗਲ ਨਾਲ ਹੋਇਆ, ਬੇਲੀ ਬਾਂਹ ਨਾਲ ਹੋਇਆ। ਜਦੋਂ ਤੁਸੀਂ ਆਪਣੇ ਬੇਲੀ ਨਾਲ ਦੁੱਖ ਸੁੱਖ ਕੀਤਾ, ਆਪਣੇ ਦਿਲ ਦਾ ਇਜ਼ਹਾਰ ਕੀਤਾ, ਮੈਂ ਸਮਝਦਾ ਈਦ ਉਦੋਂ ਵੱਡੀ ਹੋਵੇ ਜਾਂ ਛੋਟੀ ਹੋਵੇ, ਈਦ ਉਦੋਂ ਬਣ ਜਾਂਦੀ। ਤੇ ਈਦ ਸਾਲ ਬਾਅਦ ਆਉਂਦੀ, ਪਤਾ ਨਹੀਂ ਜ਼ਿੰਦਗੀ ਹੈ ਜਾਂ ਨਹੀਂ ਹੈ, ਸਾਲ ਪਤਾ ਨਹੀਂ ਹੈ ਜਾਂ ਨਹੀਂ ਹੈ, ਇੱਕ ਦਿਨ ਹੈ ਜਾਂ ਨਹੀਂ ਹੈ। ਹੱਸ ਖੇਡ ਕੇ ਗੁਜ਼ਾਰਨਾ ਚਾਹੀਦਾ। ਤੇ ਮੈਂ ਸਾਰੇ ਆਪਣੇ ਪਰਸਤਾਰਾਂ ਨੂੰ ਇਹੋ ਹੀ ਗੱਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਪਿਆਰ ਕਰਦੇ ਹੋ, ਸਾਡੇ ਵੀ ਬੇਲੀ ਹੈ ਨੇ, ਅਸੀਂ ਵੀ ਉਹਨਾਂ ਨੂੰ ਬੜਾ ਪਿਆਰ ਕਰਨੇ ਆ, ਅਸੀਂ ਤੁਹਾਨੂੰ ਵੀ ਬੜਾ ਪਿਆਰ ਕਰਨੇ ਆ। ਤੁਹਾਡੇ ਜਿਹੜੇ ਆਪਣੇ ਬੇਲੀ ਨੇ, ਸਾਡੇ ਤੋਂ ਇਲਾਵਾ ਵੀ ਉਹਨਾਂ ਨੂੰ ਵੀ ਪਿਆਰ ਕਰਨਾ ਚਾਹੀਦਾ, ਔਰ ਉਹਨੂੰ ਕਰਦੇ ਰਹਿਆ ਕਰੋ, ਕਿਉਂਕਿ ਬੇਲੀਆਂ ਤੋਂ ਬਿਨਾਂ ਦੁਨੀਆ 'ਤੇ ਬੰਦਾ ਇਕੱਲਾ ਰਹਿ ਨਹੀਂ ਸਕਦਾ। ਤੇ ਗੱਲ ਮੁਖਤਸਰ ਕਰਦੇ ਹੋਏ, ਇਹ ਤੁਹਾਡੀ ਨਜ਼ਰ ਹੈ ਕਿਹੜਾ ਇੱਕ ਗਾਣਾ ਮੈਨੂੰ ਬੜਾ ਅੱਛਾ ਜ਼ਿਹਨ 'ਚ ਆ ਰਿਹਾ ਸੀ, ਲੇਕਿਨ ਉਹ ਮੈਨੂੰ ਪਤਾ ਨਹੀਂ ਆਵੇ ਜਾਂ ਨਾ ਆਵੇ। ਈਦ ਦਾ ਸੀ, ਦੱਸ ਮੈਂ ਈਦ ਤੇ ਕਿਵੇਂ ਆਵਾਂ, ਸੋਚਾਂ ਸੋਚ ਕੇ ਰੁਕਦੀਆਂ ਸਾਵਾਂ, ਮੈਂ ਵੀ ਤੇਰੇ ਬਾਝੋਂ ਅੜੀਏ ਰੋਵਾਂ ਤੇ ਕੁਰਲਾਵਾਂਗਾ। ਨਿੱਕੀ ਈਦ ਤੇ ਆ ਨਹੀਂ ਸਕਦਾ, ਵੱਡੀ ਈਦ ਤੇ ਆਵਾਂਗਾ। ਨਿੱਕੀ ਈਦ ਤੇ ਆ ਨਹੀਂ ਸਕਦਾ, ਵੱਡੀ ਈਦ ਤੇ ਆਵਾਂਗਾ। ਸਾੜੀ ਤੇਰੀ ਲੈ ਕੇ ਰੱਖ ਲਈ, ਨਾਲੇ ਛਾਪਾਂ ਛੱਲੇ ਨੀ, ਖੋਰੇ ਕੀ ਚੀਜ਼ਾਂ ਮੈਂ ਤੇ ਬਨ ਕੇ ਬੈਠਾ ਪੱਲੇ ਨੀ। ਜਦ ਮੈਂ ਆਇਆ ਤੈਨੂੰ ਆਪਣੇ ਹੱਥਾਂ ਨਾਲ ਪਵਾਵਾਂਗਾ। ਨਿੱਕੀ ਈਦ ਤੇ ਆ ਨਹੀਂ ਸਕਦਾ, ਵੱਡੀ ਈਦ ਤੇ ਆਵਾਂਗਾ। ਇਹ ਉਹ ਈਦ ਹੀ ਵੱਡੀ ਜਿਹਨੂੰ ਕਹਿੰਦੇ ਨੇ। ਹੁਣ ਤੁਸੀਂ ਮੈਨੂੰ ਇਹ ਵੀ ਪੁੱਛਿਆ ਵੀ ਇਹ ਲਾਲ ਜਿਹੜਾ ਦੁਪੱਟਾ ਹੈ, ਇਹ ਚੱਦਰ ਇਹ ਕਿੱਥੋਂ ਆਈ? ਸਵਾਲ ਤਾਂ ਮੈਨੂੰ ਬੜੇ ਪੁੱਛੋਗੇ ਤੁਸੀਂ ਫੋਨਾਂ ਦੇ, ਲੇਕਿਨ ਮੈਂ ਦੱਸਦਾ ਜਾਣਾ, ਜਿਵੇਂ ਤੁਹਾਨੂੰ ਚੀਜ਼ਾਂ ਮਿਲਦੀਆਂ ਨੇ ਬੇਲੀਆਂ ਕੋਲੋਂ ਨਿਸ਼ਾਨੀਆਂ, ਸਾਨੂੰ ਵੀ ਵੱਡੀ ਈਦ ਤੋਂ ਪਹਿਲਾਂ ਹੀ ਮਿਲ ਗਈ। ਇਹ ਦੁਪੱਟਾ ਸਾਨੂੰ ਵੀ ਸਾਡੇ ਬੇਲੀ ਦਿੱਤਾ ਹੈ, ਜਿਹੜਾ ਕਿ ਮੈਂ ਉੱਤੇ ਰੱਖ ਕੇ ਫਖਰ ਮਹਿਸੂਸ ਕੀਤਾ ਕਿ ਤੁਹਾਡੇ ਤੱਕ ਇਹ ਅਸੀਂ ਗੱਲਬਾਤ ਕਰਕੇ ਪਹੁੰਚਾਈਏ। ਇਹ ਸਾਡੇ ਬੇਲੀਆਂ ਦੀ ਨਿਸ਼ਾਨੀ ਹੈ। ਸਾਨੂੰ ਵੀ ਇੱਦਾਂ ਦੇ ਤੋਹਫੇ ਮਿਲਦੇ ਨੇ, ਤੁਹਾਨੂੰ ਵੀ ਮਿਲਦੇ ਹੋਣਗੇ, ਦੱਸਣਾ ਤੁਸੀਂ ਮੈਨੂੰ ਕੋਈ ਨਹੀਂ, ਮੈਨੂੰ ਪਤਾ ਹੈ। ਲੇਕਿਨ ਬੇਲੀਆਂ ਨਾਲ ਸੁਲ੍ਹਾ ਕਰਨੀ ਚਾਹੀਦੀ। ਜਿਹੜਾ ਰੁੱਸਿਆ ਉਹਨੂੰ ਮਨਾਓ, ਜਿਹੜਾ ਲੜਿਆ ਉਹਦੇ ਨਾਲ ਮਿਲ ਬੈਠਣਾ ਚਾਹੀਦਾ। ਖੁਸ਼ੀਆਂ ਦਾ ਨਾਮ ਈਦ ਹੀ ਹੁੰਦੀ, ਅਤੇ ਸਾਨੂੰ ਆਪਣੀ ਖੁਸ਼ੀਆਂ ਸ਼ਾਮਲ ਰੱਖਣਾ,
ਦੁਆਵਾਂ 'ਚ ਯਾਦ ਰੱਖਣਾ, ਈਦਾਂ ਦੇ ਚੇਤਾ ਰੱਖਣਾ, ਸਾਰਾ ਸਾਲ ਚੇਤਾ ਰੱਖਣਾ, ਅਸੀਂ ਤੁਹਾਨੂੰ ਦਿਲੋਂ ਕਦੀ ਕੱਢਿਆ ਹੀ ਨਹੀਂ। ਦੁਆਵਾਂ 'ਚ ਯਾਦ ਰੱਖਣਾ ਤੁਹਾਡਾ ਆਪਣਾ ਸ਼ੌਕਤ।